ਤੁਹਾਡਾ ਦੋਸਤ, ਤੁਹਾਡਾ ਯਾਰ, ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ ਦੀ। ਅੱਛਾ, ਸਭ ਤੋਂ ਪਹਿਲਾਂ ਦੁਨੀਆ ਦੇ ਹਰ ਕੋਨੇ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਆਬਾਦ ਨੇ ਉਹਨਾਂ ਨੂੰ ਹੈਪੀ ਲੋਹੜੀ। ਲੋਹੜੀ ਦੀ ਬੜੀ 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 ਮੁਬਾਰਕਬਾਦ। ਅੱਛਾ, ਇਹ ਵੀ ਕਿ ਸਾਡੀਆਂ ਕੁਛ ਰਸਮਾਂ ਜਿਹੜੀਆਂ ਨੇ ਨਾ ਉਹ ਤਕਰੀਬਨ ਖਤਮ ਹੋ ਗਈਆਂ ਨੇ। ਪਹਿਲੇ ਅਸੀਂ ਇੱਥੇ ਪੰਜਾਬੀ ਜਿੱਥੇ ਇੰਡੀਆ ਪਾਕਿਸਤਾਨ ਇਕੱਠਾ ਹੁੰਦਾ ਸੀ ਅਤੇ ਇੱਥੇ ਬਹੁਤ ਸਾਰੀਆਂ ਰਸਮਾਂ ਬਹੁਤ ਸਾਰੇ ਤਿਉਹਾਰ ਸਾਂਝੇ ਕੀਤੇ ਜਾਂਦੇ ਸੀ, ਲੇਕਿਨ ਉਹ ਆਹਿਸਤਾ ਆਹਿਸਤਾ ਜਿਹੜੀਆਂ ਨੇ ਨਾ ਉਹ ਖਤਮ ਹੋ ਗਈਆਂ। ਅੱਜ ਐਵੇਂ ਹੀ ਉਹ ਦਿਨ ਸੀ, ਲੋਹੜੀ ਦਾ ਦਿਨ ਸੀ, ਅਤੇ ਮੇਰੇ ਜ਼ਿਹਨ 'ਚ ਗੱਲ ਆਈ ਕਿ ਅਸੀਂ ਨਿੱਕੇ ਹੁੰਦੇ ਨਾ ਸੁਣਦੇ ਹੁੰਦੇ ਸੀ, ਪੋਹ ਰਿੱਧੀ ਅਤੇ ਮਾਘ ਖਾਧੀ। ਇੱਕ ਦੋ ਦੋਸਤ ਨੇ ਸਵਾਲ ਵੀ ਕੀਤਾ ਕਿ ਜੀ ਇਹਦਾ ਕੀ ਮਤਲਬ ਹੈ, ਪੋਹ ਰਿੱਧੀ ਅਤੇ ਮਾਘ ਖਾਧੀ। ਅਸਲ ਦੇ ਵਿੱਚ ਕਹਾਣੀ ਇਹ ਹੁੰਦੀ ਸੀ ਕਿ ਸਾਡੀਆਂ ਮਾਈਆਂ ਵਡੇਰੀਆਂ ਜਿਹੜੀਆਂ ਨੇ ਉਹ ਰਾਤ ਨੂੰ, ਪੋਹ ਦੀ ਆਖਰੀ ਰਾਤ ਨੂੰ ਖੀਰ ਮਿੱਠਾ ਪਕਾ ਕੇ ਰੱਖ ਦਿੰਦੀਆਂ ਹੁੰਦੀਆਂ ਸੀ, ਅਤੇ ਸਵੇਰ ਜਦੋਂ ਮਾਘ ਦੀ ਪਹਿਲੀ ਹੁੰਦੀ ਸੀ ਨਾ, ਸੁਬਹ ਸੁਬਹ ਉੱਠ ਕੇ ਅਤੇ ਉਹ ਫਿਰ ਸਾਰਾ ਸਰਵ ਕੀਤਾ ਜਾਂਦਾ ਸੀ। ਅੱਛਾ, ਇਹਦੇ ਪਿੱਛੇ ਕਾਨਸੈਪਟ ਕੀ ਸੀ ਇਸ ਤਿਉਹਾਰ ਦੇ ਪਿੱਛੇ? ਚੂँਕਿ ਪੰਜਾਬੀ ਜ਼ਿਆਦਾਤਰ ਜਿਹੜੇ ਨੇ ਇਹ ਫਾਰਮਰ ਨੇ ਅਤੇ ਇਹਨਾਂ ਦਾ ਸਾਰੇ ਮਾਮਲਾਤ ਖੇਤੀਬਾੜੀ ਦੇ ਨਾਲ ਚੱਲਦੇ ਹੁੰਦੇ ਨੇ, ਅਤੇ ਸਾਲ ਦੇ ਵਿੱਚ ਦੋ ਤਿਉਹਾਰ ਐਸੇ ਆਉਂਦੇ ਨੇ ਜਿਨ੍ਹਾਂ ਦਾ ਬਰਾਹ ਰਾਸਤ ਤਲਕ ਇਹਨਾਂ ਦੀ ਖੇਤੀ ਦੇ ਨਾਲ ਹੁੰਦਾ ਹੈ। ਇੱਕ ਵਿਸਾਖੀ, ਜਿਹੜੀ ਕਿ ਵਿਸਾਖ ਚੜ੍ਹਦਿਆਂ ਮਨਾਈ ਜਾਂਦੀ ਜਦੋਂ ਕਿ ਕਣਕ ਵੱਢੀ ਜਾਂਦੀ ਹੈ, ਅਤੇ ਦੂਸਰੀ ਲੋਹੜੀ। ਲੋਹੜੀ ਨੂੰ ਕੋਈ ਨਾਂ ਦਿੰਦਾ, ਕੋਈ ਨਾਂ ਦਿੰਦਾ, ਲੇਕਿਨ ਅਸਲ ਜਿਹੜਾ ਇਹਦਾ ਪਿੱਛੇ ਕਾਨਸੈਪਟ ਹੈ ਉਹ ਇਹ ਵੇ ਕਿ ਸਰਦੀਆਂ ਦੀਆਂ ਜਿਹੜੀਆਂ ਫਸਲਾਂ ਜਦੋਂ ਕੱਟੀਆਂ ਜਾਂਦੀਆਂ ਨੇ ਨਾ, ਉਹਦੀ ਖੁਸ਼ੀ ਦੇ ਵਿੱਚ, ਚੂँਕਿ ਘਰ ਦੇ ਵਿੱਚ ਰਿਜ਼ਕ ਆ ਰਿਹਾ ਹੁੰਦਾ, ਅਨਾਜ ਆ ਰਿਹਾ ਹੁੰਦਾ, ਜਿਹਦੇ ਵਿੱਚ ਮੂਲੀਆਂ, ਗਾਜਰਾਂ, ਗੰਨੇ, ਠੀਕ ਹੈ, ਇਸ ਤਰ੍ਹਾਂ ਦੀਆਂ ਫਸਲਾਂ, ਯਾਨੀ ਸਰਦੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਕਰਨ ਵਾਸਤੇ ਇੱਕ ਤਿਉਹਾਰ ਮਨਾਇਆ ਜਾਂਦਾ ਕਿ ਸਾਡੇ ਘਰ ਬਰਕਤ ਆ ਰਹੀ ਹੈ, ਖੁਸ਼ੀ ਆ ਰਹੀ ਹੈ। ਅਤੇ ਉਸ ਖੁਸ਼ੀ ਦੇ ਵਿੱਚ ਉਹ ਵੈਸੇ ਠੰਡ ਦਾ ਤੁਸੀਂ ਇਸ ਟਾਈਮ ਵੀ ਦੇਖ ਸਕਦੇ ਹੋ ਕਿ ਹੀਟਰ ਚੱਲਦਾ ਪਿਆ, ਠੰਡ ਬਹੁਤ ਜ਼ਿਆਦਾ, ਅਤੇ ਉਹ ਠੰਡ ਦੇ ਵਿੱਚ ਫਿਰ ਰਾਤ ਨੂੰ ਬੋਨਫਾਇਰ ਯਾਨੀ ਅੱਗ ਜਲਾ ਕੇ ਲੋਕ ਬੈਠੇ ਹੁੰਦੇ ਨੇ, ਇੰਜੋਏ ਕਰ ਰਹੇ ਹੁੰਦੇ ਨੇ। ਅੱਜ ਕੱਲ੍ਹ ਵੀ ਪਾਕਿਸਤਾਨ ਦੇ ਅੰਦਰ ਤਾਂ ਇਹ ਤਕਰੀਬਨ ਜਿਹੜਾ ਤਿਉਹਾਰ ਖਤਮ ਹੀ ਹੋ ਗਿਆ। ਇੰਡੀਆ ਦੇ ਸ਼ਮਾਲੀ ਇੰਡੀਆ ਦੇ ਵਿੱਚ ਅੱਜ ਵੀ ਇਹ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ, ਔਰ ਜਿਸ ਤਰ੍ਹਾਂ ਮੁਸਲਮਾਨ ਈਦ ਦੀਆਂ ਮੁਬਾਰਕਬਾਦਾਂ ਦਿੰਦੇ ਨੇ, ਇਸੇ ਤਰ੍ਹਾਂ ਹੀ ਉੱਥੇ ਦੇ ਪੰਜਾਬੀ ਲੋਹੜੀ ਦੀ ਮੁਬਾਰਕਬਾਦ ਵੀ ਦੇ ਰਹੇ ਹੁੰਦੇ ਨੇ, ਆਤਿਸ਼ਬਾਜ਼ੀ ਕਰਦੇ ਨੇ, ਰਾਤ ਨੂੰ ਬੋਨਫਾਇਰ ਚੱਲਦੀ ਹੈ, ਉਸ ਤੋਂ ਬਾਅਦ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣੇ ਪਕਾਏ ਜਾਂਦੇ ਨੇ, ਫਿਰ ਸੁਬਹ ਜਿਹੜਾ ਉੱਠ ਕੇ ਅਤੇ ਉਹ ਆਪਣੇ ਬੱਚਿਆਂ ਨੂੰ ਸਰਵ ਕੀਤਾ ਜਾਂਦਾ। ਅਤੇ ਮੈਂ ਸੋਚਿਆ ਚੂँਕਿ ਅੱਜ ਇਹ ਤਿਉਹਾਰ ਹੈ, ਅੱਜ ਦਿਹਾੜਾ ਹੈ ਲੋਹੜੀ ਦਾ, ਬੀਇੰਗ ਅ ਪੰਜਾਬੀ, ਐਜ਼ ਅ ਪੰਜਾਬੀ, ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਮੈਂ ਸੋਚਿਆ ਕਿ ਕਿਉਂ ਨਾ ਅਸੀਂ ਆਪਣੀ ਇਸ ਰਸਮ ਨੂੰ, ਇਸ ਤਿਉਹਾਰ ਨੂੰ ਆਪਣੀ ਆਉਣ ਵਾਲੀ ਨਸਲ ਤੱਕ ਪਹੁੰਚਾਈਏ। ਕਿ ਸਾਡੀਆਂ ਜ਼ਰੂਰੀ ਨਹੀਂ ਹੁੰਦਾ, ਤੁਹਾਡੀ ਰਵਾਇਤ ਜ਼ਰੂਰੀ ਨਹੀਂ ਹੁੰਦਾ, ਅਸੀਂ ਅਸਲ ਦੇ ਵਿੱਚ ਹੋ ਗਏ ਹਾਂ ਕੋਈ ਮਲਟੀਕਲਚਰਲ ਜਿਹੇ ਲੋਕ। ਅਸਾਂ ਕੁਛ ਅਰਬਾਂ ਦਾ ਕਲਚਰ ਅਡਾਪਟ ਕਰ ਲਿਆ, ਕੁਛ ਅਸੀਂ ਜਨਾਬ ਜਿਹੜਾ ਥੋੜ੍ਹਾ ਜਿਹਾ ਆਪਣਾ ਸਿੱਖਾਂ ਦਾ ਕਲਚਰ, ਯਾਨੀ ਅਸੀਂ ਮੁਖਤਲਿਫ ਕਲਚਰ ਜਿਹੜੇ ਨੇ ਅਡਾਪਟ ਕੀਤੇ ਨੇ। ਥੋੜ੍ਹੇ ਜਿਹੇ ਅਸੀਂ ਹਿੰਦੂ, ਥੋੜ੍ਹੇ ਜਿਹੇ ਮੁਸਲਮਾਨ, ਥੋੜ੍ਹੇ ਜਿਹੇ, ਜਦਕਿ ਆਪਣਾ ਜਿਹੜੀ ਸਾਡੀ ਰਵਾਇਤ ਸਾਨੂੰ ਆਹਿਸਤਾ ਆਹਿਸਤਾ ਦਮ ਤੋੜਦੀਆਂ ਗਈਆਂ। ਔਰ ਇੱਕ ਗੱਲ ਹੋਰ ਮੈਂ ਥੋੜ੍ਹੀ ਜਿਹੀ ਕਲੀਅਰ ਕਰਨਾ ਚਾਹਵਾਂ ਕਿ ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਰਸਮਾਂ ਹੁੰਦੀਆਂ ਨੇ, ਤਿਉਹਾਰ ਹੁੰਦੇ ਨੇ, ਉਹਨਾਂ ਨੂੰ ਤੁਸੀਂ ਆਪਣੇ ਮਜ਼ਹਬ ਦੇ ਨਾਲ ਜੋੜੋ। ਇਹ ਮਜ਼ਹਬਾਂ ਤੋਂ ਉੱਪਰ ਦੀ ਗੱਲ ਹੁੰਦੀ ਹੈ, ਇਹ ਮਜ਼ਹਬਾਂ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਮਸਲਨ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ੀ ਮਨਾਉਂਦੇ ਹੋ, ਅਤੇ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਤੁਹਾਡੀ ਹਰ ਚੀਜ਼ ਜਿਹੜੀ ਹੈ ਉਹਨੂੰ ਤੁਸੀਂ ਆਪਣਾ ਇੱਕ ਫਿਕਰ ਦਾ, ਆਪਣੇ ਇੱਕ ਫਿਰਕੇ ਦਾ ਰੰਗ ਦੇ ਦਿਓ, ਬਲਕਿ ਉਹ ਪਿਓਰਲੀ ਤੁਹਾਡੇ ਕਲਚਰ ਦੇ ਨਾਲ ਰਿਲੇਟ ਕਰਦੀਆਂ ਨੇ। ਜਿਸ ਤਰ੍ਹਾਂ ਕਿ ਅੱਜ ਵੀ ਸਾਡੇ ਬਹੁਤ ਸਾਰੀਆਂ ਰਸਮਾਂ ਐਸੀਆਂ ਨੇ ਕਿ ਜਿਨ੍ਹਾਂ ਨੂੰ ਅਗਰ ਤੁਸੀਂ ਇਸਲਾਮਿਕ ਪੁਆਇੰਟ ਆਫ ਵਿਊ ਨਾਲ ਦੇਖੋਗੇ ਤਾਂ ਉਹ ਸ਼ਾਇਦ ਤੁਸੀਂ ਉਹਦੇ 'ਤੇ ਪੂਰਾ ਨਾ ਉਤਰ ਸਕੋ, ਲੇਕਿਨ ਉਹਦੇ ਵਿੱਚ ਕਬਾਹਤ ਵੀ ਐਸਾ ਕੋਈ ਨਹੀਂ ਜਿਹਦੇ ਵਿੱਚ ਧੀਆਂ ਭੈਣਾਂ ਨੂੰ ਕੁਛ ਨਾ ਕੁਛ ਦੇ ਕੇ ਤੋਰਨਾ। ਅੱਜ ਵੀ ਸਾਡੇ ਘਰਾਂ ਦੇ ਵਿੱਚ ਜਦੋਂ ਸਾਡੀਆਂ ਧੀਆਂ, ਸਾਡੀਆਂ ਭੈਣਾਂ ਆਉਂਦੀਆਂ ਨੇ, ਅਤੇ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਉਹਨਾਂ ਦਾ ਮਾਣ ਵਧਾਉਣ ਵਾਸਤੇ ਕੁਛ ਨਾ ਕੁਛ ਘਰ ਬਣਾ ਕੇ, ਉਹ ਮਿਠਾਈ ਦੀ ਸੂਰਤ, ਪਹਿਲੇ ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਅਤੇ ਘਰ ਦੇ ਵਿੱਚ ਲੱਡੂ ਬਣਾਏ ਜਾਂਦੇ ਹੁੰਦੇ ਸੀ, ਕਿਉਂ ਸਾਡੀ ਧੀ ਆਈ ਹੈ, ਸਾਡੀ ਭੈਣ ਆਈ ਹੈ, ਅਤੇ ਉਹਨੂੰ ਖੁਸ਼ੀ ਵਾਸਤੇ, ਵਿਦਾ ਕਰਨ ਵਾਸਤੇ ਉਹਨੂੰ ਘਰੋਂ ਇਸ ਕਿਸਮ ਦੀਆਂ ਚੀਜ਼ਾਂ ਬਣਾ ਕੇ ਦਿੱਤੀਆਂ ਜਾਂਦੀਆਂ ਸਨ। ਅਤੇ ਬਹੁਤ ਸਾਰੀਆਂ ਚੀਜ਼ਾਂ ਆਹਿਸਤਾ ਆਹਿਸਤਾ ਖਤਮ ਹੁੰਦੀਆਂ ਜਾ ਰਹੀਆਂ ਨੇ। ਵਜ੍ਹਾ ਇਹ ਹੈ ਕਿ ਇਹ ਸਾਡੀਆਂ ਰਸਮਾਂ ਸਿਰਫ ਖਤਮ ਨਹੀਂ ਹੋ ਰਹੀਆਂ, ਸਾਡੇ ਰਿਵਾਜ ਖਤਮ ਨਹੀਂ ਹੋ ਰਹੇ, ਬਲਕਿ ਤੁਸੀਂ ਇਹ ਸਮਝ ਲਓ ਕਿ ਆਹਿਸਤਾ ਆਹਿਸਤਾ ਇਹ ਮੁਹੱਬਤਾਂ ਦਾ ਪ੍ਰਚਾਰ ਖਤਮ ਹੋ ਰਿਹਾ। ਕੋਈ ਵੀ ਮੌਕਾ, ਕੋਈ ਵੀ ਵੇਲਾ ਜਿਹੜਾ ਖ਼ਾਸ ਤੌਰ 'ਤੇ ਖੁਸ਼ੀ ਸਾਂਝੀ ਕਰਦਾ, ਉਹ ਮੇਰਾ ਖਿਆਲ ਹੈ ਕਿ ਉਹਨੂੰ ਮਨਾਉਣਾ ਚਾਹੀਦਾ। ਉਹ ਕਿਸੇ ਵੀ ਤਰੀਕੇ ਨਾਲ ਹੋਏ, ਹਾਂ, ਉਹਦੇ ਵਿੱਚ ਕੋਈ ਐਸੀ ਮਮਾਨਤ ਨਾ ਹੋਏ ਕਿ ਜਿਹਦੇ ਵਿੱਚ ਖੁਦਾ ਨਾ ਖਾਸਤਾ ਤੁਹਾਡੇ ਮਜ਼ਹਬ ਦੇ ਨਾਲ ਉਹਦਾ ਕੋਈ ਕੰਟਰਾਡਿਕਸ਼ਨ ਹੋ ਰਹੀ ਹੋਏ ਜਾਂ ਉਹਦੇ ਵਿੱਚ ਕੋਈ ਆੜ ਆ ਰਹੀ ਹੋਏ। ਅਦਰਵਾਈਜ਼ ਮੇਰਾ ਨਹੀਂ ਖਿਆਲ ਕਿ ਕੋਈ ਐਸੀ ਗੱਲ ਹੋ ਸਕਦੀ। ਅਤੇ ਅੱਜ ਲੋਹੜੀ ਦਾ ਦਿਨ ਸੀ ਭਾਈ, ਜਿੱਥੇ ਜਿੱਥੇ ਵੀ ਪੰਜਾਬੀ ਵੱਸਦੇ ਨੇ ਪੂਰੀ ਦੁਨੀਆ ਦੇ ਵਿੱਚ, ਮੇਰੀ ਇੱਕ ਵਾਰੀ ਫਿਰ ਉਹਨਾਂ ਨੂੰ ਸਾਰੀ ਵਧਾਈਆਂ। ਬਾਕੀ ਮੇਰਾ ਖਿਆਲ ਹੈ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਪੋਹ ਰਿੱਧੀ ਅਤੇ ਮਾਘ ਖਾਧੀ ਇਹਦਾ ਮਤਲਬ ਕੀ ਹੈ।
ਕਿਉਂਕਿ ਅਸੀਂ ਆਪਣੀ ਨਾਨੀ ਕੋਲੋਂ ਆਪਣੀਆਂ ਦਾਦੀਆਂ ਕੋਲੋਂ ਇਹ ਲਫ਼ਜ਼ ਸੁਣੀਦੇ ਸੀ। ਹੁਣ ਤਾਂ ਨਾ ਮਾਵਾਂ ਨੂੰ ਅੱਜ ਕੱਲ੍ਹ ਪਤਾ ਅਤੇ ਨਾ ਅੱਗੇ ਆਉਣ ਵਾਲੀ ਨਸਲ ਨੂੰ ਸ਼ਾਇਦ ਇਸ ਗੱਲ ਦਾ ਪਤਾ। ਅਸਲ ਕਹਾਣੀ ਇਹ ਹੀ ਹੈ ਕਿ ਸਰਮਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਕਟਾਈ ਵਾਲੇ ਪਾਸੇ ਜਾਣਾ ਹੁੰਦਾ, ਇਹਦਾ ਬੇਸਿਕ ਥੀਮ ਇਹ ਵੇ ਕਿ ਉਹ ਕਟਾਈ ਦੀ ਖੁਸ਼ੀ ਦੇ ਵਿੱਚ ਕਿ ਸਾਡੇ ਘਰ ਦੇ ਵਿੱਚ ਹੁਣ ਪੈਸਾ ਆਏਗਾ, ਸਾਡੇ ਘਰ ਦੇ ਵਿੱਚ ਜਿਹੜਾ ਨਾ ਅਨਾਜ ਆਏਗਾ। ਔਰ ਉਹ ਸਰਦੀ ਦੀਆਂ ਫਸਲਾਂ ਮੈਂ ਜਿਵੇਂ ਤੁਹਾਨੂੰ ਦੱਸਿਆ, ਗੰਨਾ ਹੈ, ਉਹਦੇ ਵਿੱਚ ਮੂਲੀਆਂ ਨੇ, ਉਹਦੇ ਵਿੱਚ ਗਾਜਰਾਂ ਨੇ, ਜਾਂ ਫਿਰ ਉਹਦੇ ਵਿੱਚ ਹੋਰ ਜਿਹੜੀ ਵੀ ਤੁਹਾਡੀ ਖੇਤੀ ਇਸ ਸੀਜ਼ਨ ਦੇ ਵਿੱਚ ਜਿਹੜੀ ਤੁਸੀਂ ਕਟਾਈ ਕਰਨੀ ਹੁੰਦੀ ਹੈ, ਉਹਦੀ ਖੁਸ਼ੀ ਦੇ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ। ਔਰ ਇਹ ਪੋਹ ਦੀ ਆਖਰੀ ਰਾਤ ਨੂੰ ਇੱਕ ਉਹਨਾਂ ਸਪੈਸੀਫਿਕ ਕੀਤਾ ਕਿ ਪੋਹ ਦੀ ਆਖਰੀ ਰਾਤ ਨੂੰ ਜਿਹੜਾ ਖਾਣੇ ਛਾਣੇ ਬਣਾ ਕੇ ਮਿੱਠਾ, ਖਾਸ ਤੌਰ 'ਤੇ ਉਹ ਖੀਰ ਕਹਿੰਦੇ ਹੁੰਦੇ ਸੀ ਕਿ ਪਹਿਲਾਂ ਖੀਰ ਬਣਾ ਕੇ, ਜਾਂ ਰੋਹ ਦੀ ਖੀਰ ਵੀ ਹੁੰਦੀ ਸੀ, ਚੌਲਾਂ ਦੀ ਖੀਰ ਹੁੰਦੀ ਸੀ, ਅਤੇ ਉਹ ਸਾਰਾ ਕੁਛ ਬਣਾ ਕੇ ਅਗਲਿਆਂ ਨੂੰ ਰੱਖਣਾ ਅਤੇ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਸਰਵ ਕਰਨਾ, ਤਾਂ ਪੂਰਾ ਇੰਜੋਏ ਕਰਦੇ ਹੁੰਦੇ ਸੀ। ਜਿਉਂਦੇ ਰਹੋ, ਵੱਸਦੇ ਰਹੋ, ਰੱਬ ਰਾਖਾ।